कि भी ਅਸੀਂ ओरिजिनल इतिहासक इमारतां ओरिजिनल ਥਾਵਾਂ ਢਾਹ ਕੇ ਉੱਥੇ ਸੰਗਮਰਮਰ ਜੜ ਰਹੇ हैं। एक पासे ਅਸੀਂ ਆਪਣਾ ਵਿਰਸਾ ਡਿਸਟਰੋਏ ਕਰ ਰਹੇ हैं, दूसरे बिलियंस ऑफ डॉलर्स कौम ਦੇ ਉਹ ਰਾਜਸਥਾਨ ਦਾ ਚਿੱਟਾ ਪੱਥਰ ਲਾਲ ਪੱਥਰ ਲਿਆ ਕੇ ਜਿਹੜਾ ਉਹ ਇਹ ਕਾਰ ਸੇਵਾ ਦੇ ਨਾਂ ਥੱਲੇ ਜੀ ਨਵਾਂ ਗੁਰਦੁਆਰਾ ਸੰਗਮਰਮਰ ਜਿਹੜਾ ਔਰ ਉਹਦਾ ਨਾਂ ਹੀ ਸੀ ਕਿ ਮਾਰਵਲਸ ਆਫ ਮਾਰਬਲ, ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ। ਜੇ ਮਾਂ ਇਸ ਗੱਲ ਤੇ ਆ ਜਾਏ ਕਿ ਪੁੱਤ ਨੂੰ ਜ਼ਹਿਰ ਦੇਣਾ ਹੈ, ਜੇ ਵਾੜ ਖੇਤ ਨੂੰ ਖਾਣ ਲੱਗ ਜਾਏ, ਜੇ ਪਹਿਰੇਦਾਰ ਜੇ ਪਹਿਰੂਆ ਘਰ ਭੰਨੇ ਤੇ ਉਹਦਾ ਫਿਰ ਕੀ ਹੋਏਗਾ। ਸਰਕਾਰ ਨੇ ਜਦੋਂ ਜੂਨ 84 ਤੋਂ ਬਾਅਦ ਬੁਲਡੋਜ਼ਰ ਲਿਆ ਕੇ 4 ਮੰਜ਼ਲਾ ਢਾਇਆ ਸੀ, ਉਹਦੀ ਜ਼ਮੀਨ ਇੱਕ ਦੋ ਕਮਰੇ ਹੈਗੇ ਨੇ, ਉਦੋਂ ਇਹ ਕਿੱਥੇ ਸੀ ਜਿਹੜੇ ਹੁਣ ਗੱਲਾਂ ਕਰਨ ਵਾਲੇ ਨੇ, ਉਹ ਬੁਲਡੋਜ਼ਰਾਂ ਦੇ ਸਾਹਮਣੇ ਆ ਕੇ ਕਿਉਂ ਨਹੀਂ ਖਲੋਤੇ। ਉਹ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਆਕਾ ਜਿਹੜੇ ਨੇ ਉਹ ਦਿੱਲੀ ਦੀ ਗੋਦ 'ਚ ਬੈਠੇ ਸੀ ਔਰ ਜਿਨ੍ਹਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਉਹ ਕਿੱਥੇ ਸੀ, ਉਹ ਜਾਨਾਂ ਦੇ ਰਹੇ ਸੀ। ਇਹ ਉਹ ਪੀਰੀਅਡ ਹੈ 84 ਤੋਂ ਬਾਅਦ ਦਾ ਜਦੋਂ ਕਿ ਹਜ਼ਾਰਾਂ ਸਿੱਖ ਨੌਜਵਾਨ ਆਪਣੇ ਘਰ-ਬਾਰ ਛੱਡ ਕੇ ਜਿਹੜਾ ਉਹ ਕੌਮ ਦੀ ਇੱਜ਼ਤ ਆਨ ਅਣਖ ਦੇ ਲਈ ਜੁੜੇ ਹੋਏ ਸੀ। ਔਰ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ 'ਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਹੁਣ 83 ਸਾਲ ਪੁਰਾਣੀ ਜਿਹੜੀ ਹੈ ਇਤਿਹਾਸਕ ਇਮਾਰਤ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਹੈ। ਸੋ ਵਿਊਅਰਸ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਸਰਕਾਰੀ ਏਜੰਡੇ ਤੇ ਕੰਮ ਕਰਦਿਆਂ ਸਿੱਖ ਇਤਿਹਾਸਕ ਵਿਰਸੇ ਨੂੰ ਮੁਕੰਮਲ ਤੌਰ ਤੇ ਤਬਾਹ ਕਰਨ ਤੇ ਤੁਲੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਤੋਂ ਬਹੁਤ ਸਾਲ ਪਹਿਲਾਂ, ਮੇਰਾ ਖਿਆਲ ਹੈ 25 ਸਾਲ ਪਹਿਲਾਂ, ਇੱਕ ਯੰਗ ਇੰਜੀਨੀਅਰ ਆਈਟੀ ਸੈਕਟਰ ਦੇ ਜਤਿੰਦਰ ਸਿੰਘ ਹੁੰਦਲ ਸੈਕਰਾਮੈਂਟੋ 'ਚ ਰਹਿੰਦੇ ਨੇ ਜੀ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਮਾਰਵਲਸ ਆਫ ਮਾਰਬਲ ਔਰ ਟਾਈਟਲ ਇਸ ਕਿਸਮ ਦਾ ਸੀ ਕਿ ਹਰ ਇੱਕ ਦਾ ਧਿਆਨ ਖਿੱਚਦਾ ਸੀ ਔਰ ਉਹਦਾ ਜਿਹੜਾ ਲਬੇ ਲਬਾਬ ਹੈ ਜਾਂ ਤੱਤਸਾਰ ਉਹਦਾ ਇਹੀ ਸੀ ਕਿ ਦੇਖੋ ਦੁਨੀਆ ਦੇ ਵਿੱਚ ਜਿਹੜੀਆਂ ਜਿਉਂਦੀਆਂ ਕੌਮਾਂ ਨੇ, ਦੂਰਦਰਸ਼ੀ ਕੌਮਾਂ ਨੇ, ਉਹ ਬਿਲੀਅਨਸ ਆਫ ਡਾਲਰ ਖਰਚ ਕਰ ਰਹੀਆਂ ਨੇ ਕਿ ਅਸੀਂ ਆਪਣੇ ਵਿਰਸੇ ਨੂੰ ਕਿਵੇਂ ਸੰਭਾਲਣਾ ਹੈ। ਉਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਓਰੀਜਨਲ ਡੈਕਲੇਰੇਸ਼ਨ ਨੂੰ ਕਿਵੇਂ ਸੰਭਾਲਿਆ ਹੈ, ਅਮਰੀਕਾ, ਯੂਰਪ ਇਹਨਾਂ ਦਾ ਹਵਾਲਾ ਦਿੱਤਾ। ਪਰ ਉਹਨਾਂ ਨੇ ਕਿਹਾ ਵੀ ਸਾਡੀ ਕੌਮ ਦੇਖੋ ਕਿ ਅਸੀਂ ਬਿਲੀਅਨਸ ਆਫ ਡਾਲਰਸ ਖਰਚ ਕਰ ਰਹੇ ਹਾਂ ਕਿ ਆਪਣਾ ਵਿਰਸਾ ਅਸੀਂ ਕਿਵੇਂ ਡਿਸਟਰੋਏ ਕਰਨਾ ਹੈ। ਮਾਰਬਲ ਜ਼ਾਰ ਹੈ, ਸੰਗਮਰਮਰ ਨੂੰ ਕਹਿੰਦੇ ਨੇ ਕਿ ਵੀ ਅਸੀਂ ओरिजिनल ਇਤਿਹਾਸਕ ਇਮਾਰਤਾਂ ओरिजिनल ਥਾਵਾਂ ਢਾਹ ਕੇ ਉੱਥੇ ਸੰਗਮਰਮਰ ਜੜ ਰਹੇ हैं। ਇੱਕ ਪਾਸੇ ਅਸੀਂ ਆਪਣਾ ਵਿਰਸਾ ਡਿਸਟਰੋਏ ਕਰ ਰਹੇ हैं, दूसरे ਬਿਲੀਅਨਸ ਆਫ ਡਾਲਰਸ ਕੌਮ ਦੇ ਉਹ ਰਾਜਸਥਾਨ ਦਾ ਚਿੱਟਾ ਪੱਥਰ ਲਾਲ ਪੱਥਰ ਲਿਆ ਕੇ ਜਿਹੜਾ ਉਹ ਇਹ ਕਾਰ ਸੇਵਾ ਦੇ ਨਾਂ ਥੱਲੇ ਜੀ ਨਵਾਂ ਗੁਰਦੁਆਰਾ ਸੰਗਮਰਮਰ ਜਿਹੜਾ ਔਰ ਉਹਦਾ ਨਾਂ ਹੀ ਸੀ ਕਿ ਮਾਰਵਲਸ ਆਫ ਮਾਰਬਲ, ਕਿ ਤੁਸੀਂ ਚਮਤਕਾਰ ਦੇਖੋ ਸੰਗਮਰਮਰ ਦੇ ਕਿ ਅਸੀਂ ਬਿਲੀਅਨਸ ਆਫ ਡਾਲਰਸ ਲਾ ਕੇ ਆਪਣਾ ਹੈਰੀਟੇਜ ਡਿਸਟਰੋਏ ਕਰ ਰਹੇ ਹਾਂ ਔਰ ਦੂਸਰੇ ਪਾਸੇ ਦੁਨੀਆ ਨੂੰ ਫਿਕਰ ਹੈ ਕਿ ਅਸੀਂ ਆਪਣੀਆਂ ਜਨਰੇਸ਼ਨਾਂ ਲਈ ਸਾਂਭੀਏ ਕਿ ਕੀ ਹੈਰੀਟੇਜ ਹੈ ਜਾਂ ਕੀ ਉਹਨਾਂ ਕੌਮਾਂ ਦਾ ਪ੍ਰਾਈਡ ਹੈ। ਅੱਛਾ, ਪਰ ਹੁਣ ਗੱਲ ਇਹ ਨਹੀਂ ਹੈ, ਗੱਲ ਤਾਂ ਇਹ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਦੇ ਸਵਾਰ ਨੂੰ ਮੈਂ ਅਕਸਰ ਕੋਟ ਕਰਦਾ ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰਾ। ਜੇ ਮਾਂ ਇਸ ਗੱਲ ਤੇ ਆ ਜਾਏ ਕਿ ਪੁੱਤ ਨੂੰ ਜ਼ਹਿਰ ਦੇਣਾ ਹੈ, ਜੇ ਵਾੜ ਖੇਤ ਨੂੰ ਖਾਣ ਲੱਗ ਜਾਏ, ਜੇ ਪਹਿਰੇਦਾਰ ਜੇ ਪਹਿਰੂਆ ਘਰ ਭੰਨੇ ਤੇ ਉਹਦਾ ਫਿਰ ਕੀ ਹੋਏਗਾ। ਹੁਣ ਹਾਲਾਤ ਇਹ ਨੇ ਕਿ ਭਾਈ ਕਿੰਨੀਆਂ ਕੁਰਬਾਨੀਆਂ ਨਾਲ ਲਗਭਗ 100 ਸਾਲ ਪਹਿਲਾਂ 1920 ਤੋਂ 1925 ਤੱਕ ਕੁਰਬਾਨੀਆਂ ਅੰਗਰੇਜ਼ਾਂ ਦੇ ਖਿਲਾਫ ਮਹੰਤ ਜਿਹੜੇ ਹਿੰਦੂ ਮਹੰਤ ਉਦਾਸੀ ਇਹਨਾਂ ਦੇ ਥਾਪੇ ਹੋਏ ਸੀ। ਗੁਰਦੁਆਰੇ ਆਜ਼ਾਦ ਹੋਏ ਹਿਸਟੋਰੀਕਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ। ਇਸ ਵੇਲੇ 1200 ਕਰੋੜ ਤੋਂ ਜ਼ਿਆਦਾ ਦਾ ਉਹਦਾ ਬਜਟ ਹੈ, 15,000 ਤੋਂ ਜ਼ਿਆਦਾ ਮੁਲਾਜ਼ਮ ਨੇ ਔਰ ਵਿਦਿਨ ਸਟੇਟ ਆਪਣੇ ਆਪ ਦੇ ਵਿੱਚ ਇੱਕ ਪੂਰਾ ਐਮਪਾਇਰ ਹੈ। ਹੁਣ ਤੁਸੀਂ ਜੇ ਇਹ ਕਾਰਗੁਜ਼ਾਰੀ ਦੇਖੋ ਵੀ ਕਿਵੇਂ ਇਹ ਲੱਗੇ ਹੋਏ ਨੇ ਹੈਰੀਟੇਜ ਨੂੰ ਡਿਸਟਰੋਏ ਕਰਨ। ਦੋ ਉਦਾਹਰਨਾਂ ਸਾਹਮਣੇ, ਅਦਰਵਾਈਜ਼ ਤਾਂ ਅਸੀਂ ਗੱਲ ਕਰਦੇ ਹਾਂ ਵੀ ਕੀ ਹੁਣ ਪਿਛਲੇ ਦਿਨਾਂ 'ਚ ਪਿਛਲੇ ਹਫ਼ਤੇ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਬੈਕ ਸਾਈਡ ਜਿੱਥੇ ਇਹ ਜੋੜਾ ਘਰ ਔਰ ਦੂਸਰਾ ਜਿਹੜਾ ਗਠੜੀ ਘਰ ਬਣਾਉਣਾ ਚਾਹੁੰਦੇ ਸੀ, ਉੱਥੇ ਖੁਦਾਈ ਦੇ ਦੌਰਾਨ ਕਾਰ ਸੇਵਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਹੋਈ ਹੈ। ਉਹ ਥੱਲੋਂ ਜਿਹੜਾ ਉਹ ਪੁਰਾਤਨ ਇੱਟਾਂ ਦੇ ਬਣਿਆ
ਥੱਲੋਂ ਕਮਰੇ ਨਿਕਲੇ ਜ਼ਮੀਨਦੋਜ਼, ਇੱਕਦਮ ਕੌਮ 'ਚ ਚਰਚਾ ਹੋਈ, ਨੌਜਵਾਨ ਵੀ ਪਹੁੰਚ ਗਏ ਕਿ ਭਾਈ ਇਹ ਜਿਹੜਾ ਪਾਰਟ ਹੈ ਇਹ ਤਾਂ ਇਤਿਹਾਸਕ ਹੈ, ਇਹ ਤਾਂ ਬੁੰਗੇ ਸੀ, ਇਹ ਬੁੰਗਾ ਗਿਆਨੀ ਹੈ। ਬਹੁਤ ਸਾਰੀਆਂ ਵੀਡੀਓਜ਼ ਆ ਗਈਆਂ ਬੁੰਗਿਆਂ ਦਾ ਇਤਿਹਾਸ ਕੀ ਹੈ, ਇੱਥੇ ਕੀ ਸੀ, ਉਰੇ ਕੀ ਸੀ। ਇੱਕਦਮ ਤਾਂ ਇਹ ਘਬਰਾ ਗਏ ਇਹਨਾਂ ਨੇ, ਸ਼੍ਰੋਮਣੀ ਕਮੇਟੀ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਐਕਸਪਰਟਸ ਨੂੰ ਸੱਦ ਲਿਆ, ਔਰ ਦੂਸਰਾ ਜਿਹੜਾ ਅਸੀਂ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਉਹ ਜਿਹੜਾ ਹਿਸਟੋਰੀਕਲ ਨਿਕਲਦਾ ਬਿਲਕੁਲ। ਹੁਣ ਕਿਉਂਕਿ ਉਹਦਾ ਡਿਫੈਂਸ ਤਾਂ ਉਦੋਂ ਤਾਂ ਚਲੇ ਗਏ, ਲੇਕਿਨ 2 ਦਿਨ ਪਹਿਲਾਂ ਜਿਹੜਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈ ਉਹਦੇ ਤੋਂ ਇੱਕ ਪ੍ਰੈਸ ਕਾਨਫਰੰਸ ਕਰਵਾ ਕੇ ਉਹ ਇੰਨੇ ਡਿਕਰਾਈਂਗ ਅੰਦਾਜ਼ ਦੇ ਵਿੱਚ ਗੱਲ ਕਰ ਰਿਹਾ ਹੈ। ਮਤਲਬ ਮੈਨੂੰ ਹੈਰਾਨੀ ਹੈ, ਕਈ ਵਾਰ ਜਦੋਂ ਕੋਈ ਚੰਗੀ ਗੱਲ ਕਰਦਾ ਅਸੀਂ ਹਮੇਸ਼ਾ ਸਿਫਤ ਕਰਦੇ ਹਾਂ। ਉਹ ਇਹ ਕਹਿ ਰਿਹਾ ਜੀ ਇਹ ਬੁੰਗਾ ਗਿਆਨੀਆਂ, ਇਹ ਤਾਂ ਸਰਕਾਰ ਨੇ ਜਦੋਂ ਜੂਨ 84 ਤੋਂ ਬਾਅਦ ਬੁਲਡੋਜ਼ਰ ਲਿਆ ਕੇ 4 ਮੰਜ਼ਲਾ ਢਾਇਆ ਸੀ, ਉਹਦੀ ਜ਼ਮੀਨਦੋਜ਼ 1-2 ਕਮਰੇ ਹੈਗੇ ਨੇ, ਉਦੋਂ ਇਹ ਕਿੱਥੇ ਸੀ? ਜਿਹੜੇ ਹੁਣ ਗੱਲਾਂ ਕਰਨ ਵਾਲੇ ਨੇ ਉਹ ਬੁਲਡੋਜ਼ਰਾਂ ਦੇ ਸਾਹਮਣੇ ਆ ਕੇ ਕਿਉਂ ਨਹੀਂ ਖਲੋਤੇ? ਉਹ ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਡੇ ਆਕਾ ਜਿਹੜੇ ਨੇ ਉਹ ਦਿੱਲੀ ਦੀ ਗੋਦ 'ਚ ਬੈਠੇ ਸੀ, ਔਰ ਜਿਨ੍ਹਾਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਉਹ ਕਿੱਥੇ ਸੀ? ਉਹ ਜਾਨਾਂ ਦੇ ਰਹੇ ਸੀ। ਇਹ ਉਹ ਪੀਰੀਅਡ ਹੈ 84 ਤੋਂ ਬਾਅਦ ਦਾ, ਜਦੋਂ ਕਿ ਹਜ਼ਾਰਾਂ ਸਿੱਖ ਨੌਜਵਾਨ ਆਪਣੇ ਘਰ-ਬਾਰ ਛੱਡ ਕੇ ਜਿਹੜਾ ਉਹ ਕੌਮ ਦੀ ਇੱਜ਼ਤ ਆਨ ਅਣਖ ਦੇ ਲਈ ਜੁੜੇ ਹੋਏ ਸੀ। ਔਰ ਇਹੀ ਗੱਲ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਗਾਇਬ ਹੋਈਆਂ ਸੈਂਕੜਿਆਂ ਦੀ ਗਿਣਤੀ 'ਚ, ਉਹਦਾ ਆਇਆ, ਉਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਕਿਸਮ ਦੀ ਬਦਕਲਾਮੀ ਕੀਤੀ। ਨਤੀਜੇ ਦੇ ਤੌਰ ਤੇ ਸਾਰਾ ਇਸ਼ੂ ਕਿ ਭਾਈ ਕੌਣ ਵੇਚ ਰਿਹਾ, ਕੀ ਕਰ ਰਿਹਾ, ਔਰ ਹੁਣ ਇਸ ਸਾਰੇ ਦੇ ਮੁੱਦੇ ਦੇ ਉੱਤੇ ਵੀ ਉਹਦੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਜਿਹੜਾ ਇਸ ਸਾਰੇ ਡਿਬੇਟ ਨੂੰ, ਹਾਲਾਂ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਇਹ ਗੱਲ ਤੁਰ ਪਈ ਹੈ, ਲੇਕਿਨ ਗੱਲ ਇੱਥੇ ਨਹੀਂ ਮੁੱਕੀ। ਔਰ ਜਦੋਂ ਮੈਂ ਕਹਿੰਦਾ ਵੀ ਕਿਹਦੇ ਏਜੰਡੇ ਤੇ ਕੰਮ ਕਰ ਰਹੇ ਨੇ, ਹੁਣ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਕੱਲ ਮਤਾ ਪਾਸ ਕੀਤਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿੱਥੇ ਗੁਰੂ ਰਾਮਦਾਸ ਸਰਾਂ ਹੈ, ਇਸ ਗੱਲ ਦਾ ਧਿਆਨ ਰਹੇ, ਗੁਰੂ ਰਾਮਦਾਸ ਸਰਾਂ ਜਿਸ ਜ਼ਮਾਨੇ 'ਚ ਬਣੀ ਲਗਭਗ 85 ਸਾਲ ਪਹਿਲਾਂ, ਇਹ 45,000 ਸਕੁਅਰ ਫੀਟ ਦੇ ਵਿੱਚ ਬਣੀ ਹੋਈ ਇਤਿਹਾਸਕ ਸਰਾਂ ਹੈ। ਬੜਾ ਖੂਬਸੂਰਤ ਉਹਦਾ ਮਾਡਲ, 250 ਤੋਂ ਜ਼ਿਆਦਾ ਕਮਰੇ, ਔਰ ਇਹਦੀ ਖੂਬਸੂਰਤੀ ਇਹ ਰਹੀ ਕਿ ਇਹ ਸੰਗਤ ਨੂੰ ਜਿਹੜਾ ਹੈ ਫਸਟ ਕਮ ਫਸਟ ਸਰਵ ਦੇ ਬੇਸ ਤੇ ਜਿਹੜਾ ਜਾਂਦਾ ਹੈ, ਮੁਫਤ, ਇਹਨਾਂ ਦਾ ਕੋਈ ਚਾਰਜ ਨਹੀਂ ਕੀਤਾ ਜਾਂਦਾ। ਹਾਲਾਂਕਿ ਉਸ ਤੋਂ ਬਾਅਦ ਅਕਾਲ ਰੈਸਟ ਹਾਊਸ ਬਣਿਆ, ਨਾਲ ਹੋਰ ਵੀ ਮਾਤਾ ਗੁਜਰੀ ਜੀ ਦੇ ਨਾਂ ਤੇ ਬਣਾਇਆ, ਪਰ ਉੱਥੇ ਪੇ ਕਰਨਾ ਪੈਂਦਾ। ਹੁਣ ਇਹ ਔਰ ਇਹਦਾ ਇੱਕ ਮੈਨੂੰ ਆਪਣਾ ਬਚਪਨ 'ਚ ਜਦੋਂ ਵੀ ਅਸੀਂ ਅੰਮ੍ਰਿਤਸਰ ਗਏ, ਅਸੀਂ ਗੁਰੂ ਰਾਮਦਾਸ ਸਰਾਂ 'ਚ ਠਹਿਰਦੇ ਸੀ, ਕਿਉਂਕਿ ਨਾਲ ਲੱਗਦਾ ਹੈ ਕਿ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ 2:30-3 ਵਜੇ ਇਸ਼ਨਾਨ ਕਰਦੇ ਹੋ, ਆਸਾ ਦੀ ਵਾਰ ਸੁਣਦੇ ਹੋ, ਔਰ ਉਹਦਾ ਖੁੱਲਾ ਵੀ ਇੰਨਾ ਕੁ ਦਾ ਮਾਡਲ ਐਸਾ ਸੋਹਣਾ ਹੈ ਕਿ ਸਹਿਣ ਹੈ, ਖੁੱਲਾ ਵਿਹੜਾ ਹੈ ਕਿ ਅੰਦਰ ਨਹੀਂ ਵੀ ਕਮਰਾ, ਗਰਮੀਆਂ ਦੇ ਵਿੱਚ ਬਾਹਰ ਤੁਹਾਨੂੰ ਮੰਜੇ ਬਿਸਤਰੇ ਮਿਲ ਜਾਂਦੇ ਸੀ, ਔਰ ਤੁਹਾਡੇ ਲਈ ਉਹ ਸੀ ਵੀ ਤੁਸੀਂ ਗੁਰੂ ਦੇ ਚਰਨ, ਗੁਰੂ ਰਾਮਦਾਸ ਸਰਾਂ 'ਚ ਵੀ ਬੈਠੇ ਆ, ਇਵੇਂ ਹੀ ਤੁਸੀਂ ਮਹਿਸੂਸ ਕਰਦੇ ਸੀ ਕਿ ਭਾਈ ਤੁਸੀਂ ਦਰਬਾਰ ਸਾਹਿਬ ਦੀ ਹਦੂਦ 'ਚੋਂ। ਔਰ ਜੂਨ 84 ਦੇ ਵੇਲੇ ਜਦੋਂ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਸ ਬੇਦਰਦੀ ਦੇ ਨਾਲ ਉਹਨਾਂ ਨੇ ਕੱਲੀ ਸਰਾਂ 'ਚ ਅੰਦਰ ਗ੍ਰਨੇਡ ਸੁੱਟ ਕੇ ਯਾਤਰੂਆਂ ਨੂੰ ਮਾਰਿਆ। ਭਾਈ ਨਛੱਤਰ ਸਿੰਘ ਪਹਿਲਵਾਨ ਜਿਹੜੇ ਇੱਕ ਵੱਡਾ ਜਥਾ ਲੈ ਕੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਲਈ ਆਏ ਸੀ, ਹਜ਼ਾਰਾਂ ਮਾਰੇ ਗਏ, ਔਰ ਉੱਥੇ ਗੋਲੀਆਂ ਦੇ ਨਿਸ਼ਾਨ ਹਮਲਾ, ਜਿਹੜਾ ਤੁਹਾਡਾ ਇੱਕ ਇਤਿਹਾਸਕ ਉਹ ਹੈ ਕਿ ਜੂਨ 84 ਜੇ ਤੁਸੀਂ ਬਿਆਨਣਾ, ਉਹ ਇਮਾਰਤਾਂ, ਉਹ ਨਿਸ਼ਾਨੀਆਂ ਰੱਖਣੀਆਂ ਬੜੀਆਂ ਜ਼ਰੂਰੀ ਨੇ। ਪਰ ਹੁਣ ਇਹ ਪਾਸ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਜੀ, ਨਹੀਂ ਇਹ ਹੁਣ ਇਹਦੀ ਥਾਂ ਤੇ ਇਹਨੂੰ ਢਾਹ ਕੇ ਅਸੀਂ ਇਹਦੇ ਤੇ ਵੱਡਾ ਸਟਰਕਚਰ ਬਣਾਵਾਂਗੇ ਔਰ ਦੂਸਰਾ ਕਰਾਂਗੇ। ਸੋ ਇਹ ਐਵੇਂ ਨਹੀਂ ਹੈ ਕਿ ਇੱਕ ਪਾਸੇ ਆਲਰੇਡੀ ਜਿਹੜੇ ਜ਼ਮੀਨਦੋਜ਼ ਕਮਰੇ ਮਿਲੇ, ਗਿਆਨੀਆਂ ਦਾ ਬੁੰਗਾ ਹੀ ਹੋਏ, ਪ੍ਰਾਈਵੇਟ ਹੀ ਹੋਏ। ਜੇ 100-150 ਸਾਲ ਪਹਿਲਾਂ ਬਣਿਆ ਉਹ ਤੁਹਾਡਾ ਉਹ ਕੱਲਾ ਇਤਿਹਾਸ ਇਹ ਹੀ ਨਹੀਂ ਹੁੰਦਾ ਵੀ ਉੱਥੇ ਆ ਕੇ ਕੋਈ ਗੁਰੂ ਸਾਹਿਬਾਨ ਡਾਇਰੈਕਟ ਬੈਠੇ ਹੋਣ। ਤੁਹਾਡਾ ਹੈਰੀਟੇਜ, ਵਿਰਸਾ ਇਹਨਾਂ ਅਨਪੜ੍ਹਾਂ ਖੋਤਿਆਂ ਨੂੰ, ਔਰ ਜਿਨ੍ਹਾਂ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਉਹਨਾਂ ਨੇ ਗੱਲ ਨੂੰ ਨਹੀਂ ਸਮਝਣਾ, ਤੁਸੀਂ ਸਮਝਾ ਨਹੀਂ ਸਕਦੇ। ਪਰ ਇਹ ਮੈਨੂੰ ਦੇਖ ਕੇ ਦੁੱਖ ਹੋਇਆ। ਮੈਂ ਕਿਹਾ ਜੀ ਇਹ ਤਾਂ ਆਪਣੇ ਲੱਗੇ ਹੋਏ ਸੀ ਕਿ ਜੀ ਉਹ ਕਮਰੇ ਪ੍ਰੀਜ਼ਰਵ ਕਰੋ, ਤਾਂ ਗੁਰੂ ਰਾਮਦਾਸ ਸਰਾਂ ਨੂੰ ਜਿਹੜਾ ਉਹ ਢਾਉਣ ਤੱਕ ਪਹੁੰਚ ਗਏ ਨੇ। ਹੁਣ ਇਹਨਾਂ ਦਾ ਕੀ ਕੀਤਾ ਜਾ ਸਕਦਾ? ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਕੀ ਕੀਤਾ ਜਾ ਸਕਦਾ, ਕੀਤਾ ਜ਼ਰੂਰ ਜਾ ਸਕਦਾ। ਇਹਨਾਂ ਦਾ ਵੀ ਹਰ ਚੀਜ਼ ਦਾ ਇਲਾਜ ਹੈ। ਔਰ ਅਸੀਂ ਜਿਵੇਂ ਕਨਕਲੂਜਨ ਦੇ ਵਿੱਚ ਵਿਚਾਰ ਕਰਦੇ ਹਾਂ, ਪਰ ਮੈਂ ਘੜੀ ਵੱਲ ਦੇਖ ਰਿਹਾ
ਤੇ ਅਸੀਂ ਇੱਥੇ ਸਮਾਪਤੀ ਅਤੇ ਇਜਾਜ਼ਤ ਲੈਂਦੇ ਹਾਂ ਆਪਣੇ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਹਿਲਾਂ ਸਾਡੇ ਇਸ ਪਤੇ ਤੇ soshv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।